ਕੈਲੀਫੋਰਨੀਆ ਦੇ ਵਿੱਚ ਕਹਿੰਦੇ ਲਗਭਗ ਹਰ ਇੱਕ ਬੰਦਾ ਜਿਹੜਾ ਆ ਉਹ ਬਿਮਾਰ ਹੈਗਾ, ਖਾਸ ਕਰਕੇ ਰੈਸਪੀਰੇਟਰੀ ਇਲਨੈਸ ਦੇ ਨਾਲ। ਕਰੋਨਾ ਵਾਇਰਸ ਕੋਵਿਡ ਕਾਫੀ ਜ਼ਿਆਦਾ ਜਿਹੜਾ ਤੇਜ਼ੀ ਦੇ ਨਾਲ ਫੈਲ ਰਿਹਾ ਹੈਗਾ। ਰੈਸਪੀਰੇਟਰੀ ਇਲਨੈਸ ਸੀਜ਼ਨ ਹੈਗਾ ਇਸ ਟਾਈਮ ਤੇ। ਲਾਸ ਐਂਜਲਸ ਕਾਉਂਟੀ ਦੇ ਵਿੱਚ 23% ਲੋਕ ਜੋ ਆ ਉਹ ਇਸ ਟਾਈਮ ਸਿੱਕ ਹੈਗੇ ਆ, ਜਿਨ੍ਹਾਂ ਨੂੰ ਸ਼ਾਰਟਨੈਸ ਆਫ ਬ੍ਰੈਥ ਦੀ ਜੋ ਪ੍ਰੋਬਲਮ ਦੱਸੀ ਜਾ ਰਹੀ ਹੈਗੀ ਆ। ਇਸੇ ਤਰ੍ਹਾਂ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਵੀ ਜਿਹੜੀ ਇਹ ਗਿਣਤੀ ਆ ਬਹੁਤ ਤੇਜ਼ੀ ਦੇ ਨਾਲ ਵੱਧ ਰਹੀ ਆ। ਨੈਸ਼ਨਲੀ ਅਮਰੀਕਾ ਦੇ ਵਿੱਚ ਕਹਿੰਦੇ ਕੋਵਿਡ-19 ਹਜੇ ਵੀ ਜੋ ਆ ਪ੍ਰਾਇਮਰੀ ਕਾਜ਼ ਆਫ ਨਿਊ ਰੈਸਪੀਰੇਟਰੀ ਹਸਪੀਟਲਾਈਜੇਸ਼ਨ ਤੇ ਮੌਤ ਦਾ ਕਾਰਨ ਆ, ਜਿਹਦੇ ਨਾਲ 1000 ਦੇ ਕਰੀਬ ਮੌਤਾਂ ਹਰ ਹਫ਼ਤੇ ਹੋ ਰਹੀਆਂ ਅਮਰੀਕਾ 'ਚ। ਸੋ ਹੁਣ ਤੁਸੀਂ ਹਿਸਾਬ ਲਾ ਲਓ, ਕਿਉਂਕਿ ਖਬਰਾਂ ਘੱਟ ਦਿੰਦੇ ਹੈਗੇ ਆ ਇਸ ਨੂੰ ਲੈ ਕੇ, ਪਰ ਜੋ ਕੋਵਿਡ ਆ, ਫਲੂ ਸੀਜ਼ਨ ਆ, ਬਹੁਤ ਤੇਜ਼ੀ ਦੇ ਨਾਲ ਫੈਲ ਰਿਹਾ ਆ। ਤੇ ਕੈਲੀਫੋਰਨੀਆ 'ਚ ਲਾਸ ਐਂਜਲਸ, ਔਰੇਂਜ ਕਾਉਂਟੀ, ਸੈਨ ਫਰਾਂਸਿਸਕੋ, ਬੇ ਏਰੀਆ ਸਾਰਿਆਂ 'ਚ ਜਿਹੜੇ ਕੇਸ ਆ ਬਹੁਤ ਤੇਜ਼ੀ ਦੇ ਨਾਲ ਫੈਲ ਰਹੇ ਹੈਗੇ ਆ। ਸੋ ਜਿੰਨੇ ਵੀ ਸਾਡੇ ਸਰੋਤੇ ਆ ਉਹ ਬਿਲਕੁਲ ਧਿਆਨ ਰੱਖਣ, ਬਾਹਲੇ ਜਿਹੜੇ ਬਿਲਕੁਲ ਰਸ਼ ਵਿੱਚ ਜਾਂਦੇ ਆ। ਜੇ ਬਿਲਕੁਲ ਮੈਂ ਤਾਂ ਇਹੀ ਕਹਿੰਦਾ ਵੀ ਜੇ ਕਿਤੇ ਜਾਣਾ ਵੀ ਆ ਤਾਂ ਫਿਰ ਤੁਹਾਨੂੰ ਜੋ ਆ ਕੁਛ ਨਾ ਕੁਛ ਉਹਦਾ ਜਿਹੜਾ ਆ ਬਚਾਅ ਰੱਖਣਾ ਚਾਹੀਦਾ ਹੈਗਾ। ਜੀ ਨਹੀਂ ਤਾਂ ਜਿਹੜੇ ਕੇਸ ਜਿਸ ਹਿਸਾਬ ਨਾਲ ਵੱਧ ਰਹੇ ਆ ਇਹ ਹੋਰ ਕੇਸ ਵਧਣ ਦੀ ਜਿਹੜੀ ਆ ਚਾਂਸ ਬਣੇ ਹੋਏ ਹੈਗੇ ਆ।